ਹੁਣ ਜਿਹੜਾ ਸੰਸਕ੍ਰਿਤ ਨੂੰ ਜ਼ਬਰਦਸਤੀ ਠੋਸਣਾ, ਸੰਸਕ੍ਰਿਤ ਤਾਂ ਬੋਲੀ ਦੀ ਭਾਸ਼ਾ ਹੈ ਹੀ ਨਹੀਂ ਹੁਣ ਕਿਤੇ। ਠੀਕ ਹੈ, ਮੰਤਰ ਜਾਪ ਜਾਂ ਕੁਝ ਥਾਵਾਂ ਦੇ ਉੱਤੇ ਉਸ ਲੈਵਲ ਦੀ ਹੈਗੀ, ਪਰ ਸਧਾਰਨ ਲੋਕਾਂ ਵੱਲੋਂ ਬੋਲੀ ਜਾਂਦੀ ਹੋਵੇ ਉਹ ਨਹੀਂ ਹੈ। ਤੁਹਾਡੇ ਮਹਾਰਾਸ਼ਟਰ ਨੇ ਉਹ ਵੀ ਨਹੀਂ ਮੰਨਿਆ ਸਗੋਂ ਕਿ ਅਸੀਂ ਹਿੰਦੀ ਨਹੀਂ ਤੁਹਾਡੀ ਇਸ ਰੂਪ ਦੇ ਵਿੱਚ ਪੜ੍ਹਾਉਂਦੇ, ਅਸੀਂ ਤਾਂ ਮਰਾਠੀ ਆਪਣੀ ਪੜ੍ਹਾਵਾਂਗੇ। ਤਾਮਿਲਨਾਡੂ ਉਹਨੂੰ ਨਹੀਂ ਮੰਨਦਾ, ਵੈਸਟ ਬੰਗਾਲ ਉਹਨੂੰ ਨਹੀਂ ਮੰਨਦਾ, ਹੋਰ ਨਹੀਂ ਮੰਨਦੇ, ਤੁਹਾਡੇ ਪਹਿਲਾਂ ਵਾਲੇ ਨੂੰ ਨਹੀਂ ਮੰਨਦੇ। ਇੱਕ ਨਵਾਂ ਤੁਸੀਂ ਹੋਰ ਥੋੜਤਾ ਲਿਆ ਕੇ ਕਿ ਸੰਸਕ੍ਰਿਤ ਵੀ ਲਾਜ਼ਮੀ ਭਾਸ਼ਾ ਇਸ ਲੈਵਲ ਦੇ ਉੱਤੇ ਹੋਏਗੀ। ਪੰਜਾਬ ਦੇ ਵਿੱਚ ਤਾਂ ਲੋਕਾਂ ਨੂੰ ਪੁਰਾਣੇ ਸਮੇਂ ਤੋਂ ਹੀ ਇਹ ਲੱਗ ਰਿਹਾ ਕਿ ਸਾਡੇ ਨਾਲ ਵਿਤਕਰਾ ਹੋ ਰਿਹਾ ਹੈ। ਪੰਜਾਬ ਦੀ 1956 ਤੋਂ 66 ਤੱਕ 10 ਸਾਲ ਲੜਾਈ ਲੜੀ, ਪੰਜਾਬੀ ਸੂਬੇ ਦੇ ਮੋਰਚੇ 'ਚ ਹਜ਼ਾਰਾਂ ਬੰਦਾ ਜੇਲ੍ਹਾਂ 'ਚ ਗਿਆ। ਫਿਰ ਉਹ ਜਿਹੜਾ ਪੰਜਾਬੀ ਸੂਬਾ ਵੀ ਬਣਾਇਆ, ਉਹਦੀਆਂ ਵੀ ਕਿੰਨੀਆਂ ਹੀ ਬ੍ਰਾਂਚਾਂ ਪੰਜਾਬੀ ਬੋਲਦੇ ਇਲਾਕੇ, ਚਾਹੇ ਹਿਮਾਚਲ 'ਚ, ਚਾਹੇ ਹਰਿਆਣੇ 'ਚ, ਚਾਹੇ ਰਾਜਸਥਾਨ ਦੇ ਨੇੜੇ। ਪੰਜਾਬੀ ਤਾਂ ਸਾਰੇ ਇਲਾਕੇ ਤਾਂ ਤੁਸੀਂ ਪੰਜਾਬ 'ਚ ਸ਼ਾਮਲ ਹੀ ਨਹੀਂ ਕੀਤੇ। ਦੂਜਾ, ਚੰਡੀਗੜ੍ਹ ਤੁਸੀਂ ਆਪ ਰੱਖ ਲਿਆ, ਪਾਣੀਆਂ ਤੁਸੀਂ ਆਪ ਰੱਖ ਲਏ। ਕੀ ਲੱਗਦਾ ਕਿ ਜਿਹੜੇ ਆਰਮੀ ਸਕੂਲਾਂ ਦੇ ਵਿੱਚ ਪੰਜਾਬ ਦੇ ਨੌਕਰੀਆਂ ਕਰਨ ਵਾਲੇ ਜਿਹੜੇ ਆਰਮੀ ਦੇ ਨਾਲ ਸੰਬੰਧਿਤ ਲੋਕ ਨੇ, ਉਹਨਾਂ ਨੂੰ ਇਸ ਚੀਜ਼ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਜ਼ੁਬਾਨ ਨੂੰ ਲੈ ਕੇ ਕੋਈ ਫਿਕਰ ਨਹੀਂ ਹੈ ਜੀ? ਮੇਰੇ ਖਿਆਲ ਫਿਕਰ ਤਾਂ ਉਹਨਾਂ ਨੇ ਜ਼ਾਹਰ ਕੀਤਾ, ਕਿਉਂਕਿ ਉਹਨਾਂ ਨੇ ਉਹ ਨੋਟੀਫਿਕੇਸ਼ਨ ਬਾਹਰ ਵੀ ਕੱਢੇ ਨੇ ਜਿਨ੍ਹਾਂ ਦੇ ਬੱਚੇ ਜਾਂਦੇ ਨੇ। ਆਫਟਰ ਆਲ ਪੰਜਾਬ ਦੀ ਨਫਰੀ, ਮਿਲਟਰੀ ਦੇ ਵਿੱਚ ਵੀ ਪੰਜਾਬ ਦੀ ਅਫਸਰੀ ਲਾਈਨ ਦੇ ਵਿੱਚ ਬੰਦੇ ਬਹੁਤ ਨੇ। ਜੇ ਤੁਸੀਂ ਬਿਨਾਂ ਸਮਝੇ ਉੱਪਰੋਂ ਕੋਈ ਵੀ ਫੈਸਲਾ ਠੋਸ ਦੋਗੇ, ਹੇਠਾਂ ਲੋਕ ਰਿਜੈਂਟਮੈਂਟ ਕਰਦੇ ਨੇ। ਇਹ ਮੇਰਾ ਖਿਆਲ ਹੈ ਐਕਸ ਸਰਵਿਸਮੈਨ ਵੀ ਜਿਹੜੇ ਪੰਜਾਬ ਦੇ ਨੇ, ਜਿਹੜੇ ਸਰਵਿੰਗ ਅਫਸਰ ਵੀ ਪੰਜਾਬ ਦੇ ਨੇ, ਤੇ ਜਿਹੜਿਆਂ ਦੇ ਬੱਚੇ ਵੀ ਉੱਥੇ ਪੜ੍ਹਦੇ ਨੇ, ਉਹਨਾਂ ਸਭ ਨੂੰ ਹੀ ਅੰਦਰ ਵੀ ਆਵਾਜ਼ ਉਠਾਉਣੀ ਚਾਹੀਦੀ ਹੈ। ਸਾਡੀਆਂ ਜਿਹੜੀਆਂ ਪੋਲੀਟੀਕਲ ਧਿਰਾਂ ਨੇ ਉਹ ਕਿਸੇ ਵੀ ਮੁੱਦੇ ਤੇ ਇਕੱਠੀਆਂ ਦਿਖਾਈ ਨਹੀਂ ਦਿੰਦੀਆਂ। ਸਾਡੀ ਤਾਂ ਸੱਤਾਧਾਰੀ ਧਿਰ ਨੇ ਅਜੇ ਤੱਕ ਬਿਆਨ ਤੱਕ ਨਹੀਂ ਦਿੱਤਾ। ਬਾਕੀ ਤਾਂ ਕੀ ਹੈ, ਇਹਦੇ ਤੇ ਸਪੈਸ਼ਲ ਅਸੈਂਬਲੀ ਸੈਸ਼ਨ ਬੁਲਾਉਣਾ ਚਾਹੀਦਾ। ਸਗੋਂ ਇਹਦੇ ਤੇ ਮਤਾ ਪਾਓ ਕਿ ਪੰਜਾਬ ਆ ਸੋਚ ਰਿਹਾ, ਸਾਰੀਆਂ ਪਾਰਟੀਆਂ ਰਲ ਕੇ ਪਾਉਣ, ਫਿਰ ਗਵਰਨਰ ਕੋਲ ਜਾਣ, ਪ੍ਰਾਈਮ ਮਿਨਿਸਟਰ ਕੋਲ ਜਾਣਾ ਪੈਂਦਾ, ਉਹਦੇ ਕੋਲ ਜਾਣ। ਤੇ ਜੇ ਭਗਵੰਤ ਮਾਨ ਨੂੰ ਇੱਧਰ ਉੱਧਰ ਨਾ ਕਰਦੇ ਨੇ ਤਾਂ ਕਲਚਰ ਦੇ ਫੀਲਡ 'ਚੋਂ ਆਏ ਨੇ, ਰੋਜ਼ ਪੰਜਾਬੀ ਨੇ ਰੋਜੀ ਰੋਟੀ ਦਿੱਤੀ ਹੈ। ਜੇ ਇੰਨਾ ਵੀ ਨਹੀਂ ਕਰਦੇ ਤਾਂ ਕੇਵਲ ਇਹਦਾ ਮਤਲਬ ਸਵਾਰਥੀ ਸੈਟਅਪ ਦੇ ਵਿੱਚ ਤੁਸੀਂ ਵਿਸਰ ਰਹੇ ਹੋ, ਤੁਹਾਡਾ ਕੋਈ ਲਾਗਾ ਦੇਗਾ ਨਹੀਂ। ਉਹਨਾਂ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ ਟੀਵੀ 84। ਟੀਵੀ 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ ਟੀਵੀ 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਪੰਜਾਬੀ ਭਾਸ਼ਾ ਦੇ ਨਾਲ ਵਖਰੇਵੇਂ ਨੂੰ ਲੈ ਕੇ ਵੱਖ-ਵੱਖ ਪੰਜਾਬ ਪੱਖੀ ਲੋਕਾਂ ਦੇ ਵੱਲੋਂ ਜਿਹੜੇ ਆਪਣੀ ਭਾਸ਼ਾ ਦੇ ਨਾਲ ਦਿਲੀ ਮੁਹੱਬਤ ਰੱਖਣ ਵਾਲੇ ਨੇ, ਉਹਨਾਂ ਦੇ ਵੱਲੋਂ ਇਸ ਚੀਜ਼ ਨੂੰ ਲੈ ਕੇ ਇਤਰਾਜ਼ ਜਤਾਏ ਜਾ ਰਹੇ ਨੇ ਕਿ ਜਿੱਥੇ ਲੰਘੇ ਸਮੇਂ ਦੇ ਦਰਮਿਆਨ ਬਹੁਤ ਸਾਰੇ ਵਖਰੇਵੇਂ ਹੋਏ ਨੇ, ਤਾਂ ਉੱਥੇ ਹਾਲ ਦੇ ਵਿੱਚ ਇੱਕ ਨਵਾਂ ਘਟਨਾਕ੍ਰਮ ਹੋਇਆ ਕਿ ਆਰਮੀ ਸਕੂਲਾਂ ਦੇ ਵਿੱਚੋਂ ਜਿਹੜੀ ਪੰਜਾਬੀ ਭਾਸ਼ਾ ਹੈ ਉਹ ਬਿਲਕੁਲ ਪਾਸੇ ਕਰ ਦਿੱਤੀ ਗਈ ਹੈ। ਇਸ ਨੂੰ ਲੈ ਕੇ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਇਨਸਾਫ ਪਸੰਦ ਲੋਕਾਂ ਦੇ ਵੱਲੋਂ ਆਪਣੀ ਜ਼ੁਬਾਨ ਦੇ ਨਾਲ ਸਨੇਹ ਰੱਖਣ ਵਾਲੇ ਲੋਕਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ। ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਆ, ਗੱਲਬਾਤ ਕਰਦੇ ਹਾਂ। ਸਰ, ਕਿਵੇਂ ਦੇਖਦੇ ਹੋ ਜੀ ਜਿਹੜਾ ਅੱਜ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ, ਇਸ ਚੀਜ਼ ਨੂੰ ਲੈ ਕੇ ਪੂਰੀ ਰੂਪਰੇਖਾ ਕੀ ਹੈ ਜੀ? ਇਹਦੀ ਤਾਜ਼ਾ ਰੂਪਰੇਖਾ ਤਾਂ ਇਹ ਹੈ ਕਿ ਇੱਕ ਨੋਟੀਫਿਕੇਸ਼ਨ ਆਇਆ, ਮਤਲਬ ਆਰਮੀ ਸਕੂਲਾਂ ਦੀ ਜਿਹੜੀ ਮੈਨੇਜਮੈਂਟ ਵੱਲੋਂ, ਉਹ ਇਹ ਨੋਟੀਫਿਕੇਸ਼ਨ ਹੈ ਕਿ ਆਉਣ ਵਾਲੇ ਹੁਣ ਸਾਲ ਆਊਗਾ ਵਿਦਿਅਕ ਵਰ੍ਹਾ ਜੀ, ਉਹਦੇ 'ਚ ਜਿਹਨੇ ਵੀ ਆਪਣੇ ਬੱਚੇ ਸਕੂਲਾਂ 'ਚ ਭਰਤੀ ਕਰਨੇ ਨੇ, ਉਹਨਾਂ ਦੇ ਮਾਪਿਆਂ ਨੂੰ ਇੱਕ ਹਲਫਨਾਮਾ ਦੇਣਾ ਪਏਗਾ ਕਿ ਉਹਨਾਂ ਦੇ ਬੱਚੇ 3 ਭਾਸ਼ਾਵਾਂ ਪੜ੍ਹਨਗੇ ਹੀ ਪੜ੍ਹਨਗੇ, ਜਿਹਦੇ 'ਚ ਅੰਗਰੇਜ਼ੀ, ਹਿੰਦੀ ਤੇ ਸੰਸਕ੍ਰਿਤ। ਜਿਹੜੀ ਬਾਕੀ ਹੈ ਲੈਂਗੁਏਜ, ਚਾਹੇ ਜਿਵੇਂ ਪੰਜਾਬ ਦੀ ਪੰਜਾਬੀ ਹੈ, ਤਾਮਿਲਨਾਡੂ ਦੀ ਤੇਲਗੂ ਹੈ, ਕਿਸੇ ਦੀ ਕੋਈ ਅਲੱਗ-ਅਲੱਗ ਭਾਸ਼ਾ ਨੇ, ਉਹ ਨਹੀਂ ਪੜ੍ਹਨਗੇ। ਉਹ ਆਪਸ਼ਨਲ ਰਹੇਗੀ। ਜੇ ਇੱਕ ਖਾਸ ਤਾਦਾਦ ਦੇ ਵਿੱਚ ਬੱਚੇ ਉਸ ਪੜ੍ਹਨ ਦੀ ਦਰਖਾਸਤ ਕਰਨਗੇ ਤਾਂ ਅਸੀਂ ਟੈਂਪਰੇਰੀ ਟੀਚਰ ਉਹਦੇ ਲਈ ਰੱਖ ਦਾਂਗੇ, ਨਹੀਂ ਤਾਂ ਉਹ ਰੈਗੂਲਰ ਨਹੀਂ ਰਹੂਗਾ। ਹੁਣ ਤੱਕ ਜਿਹੜਾ ਫਾਰਮੂਲਾ ਚੱਲ ਰਿਹਾ ਓਵਰਆਲ, ਚਾਹੇ ਕੋਈ ਵੀ ਸਕੂਲ ਹੋਵੇ, ਸਾਡਾ ਆਪਣਾ ਭਾਸ਼ਾ ਐਕਟ ਹੈ ਕਿ ਜਿਹੜਾ ਵੀ ਸਕੂਲ ਇਸ ਸਟੇਟ ਦੇ ਵਿੱਚ ਕੰਮ ਕਰਦਾ ਉਹਨੂੰ ਪੰਜਾਬੀ ਪੜ੍ਹਾਉਣਾ ਹੀ ਪਊਗੀ ਲਾਜ਼ਮੀ ਵਿਸ਼ੇ ਦੇ ਤੌਰ ਦੇ ਉੱਤੇ, ਤੇ ਤੁਸੀਂ ਮਨਾ ਨਹੀਂ ਕਰ ਸਕਦੇ। ਹੁਣ ਜਿਹੜਾ ਇਹ ਮਾਮਲਾ ਇਹ ਇਕੱਲਾ ਪੰਜਾਬ ਦਾ ਨਹੀਂ, ਪੰਜਾਬ ਦਾ ਤਾਂ ਹੈ ਹੀ, ਉਹਨਾਂ ਸਾਰੀਆਂ ਸਟੇਟਾਂ ਦਾ ਲਗਭਗ 130 ਆਰਮੀ ਸਕੂਲ ਨੇ,
ਜਿਨ੍ਹਾਂ ਦੇ ਵਿੱਚ ਬੱਚੇ ਪੜ੍ਹਦੇ ਨੇ ਵੱਖ-ਵੱਖ ਥਾਵਾਂ ਦੇ। ਕੁਝ ਤਾਂ ਹਿੰਦੀ ਬੈਲਟ ਦੇ ਹੋਣਗੇ, ਕੁਝ ਇਹੋ ਜਿਹੇ ਸਾਰੇ ਸੂਬਿਆਂ ਦੇ ਨੇ। ਹੁਣ ਜਿਹੜਾ ਸੰਸਕ੍ਰਿਤ ਨੂੰ ਜ਼ਬਰਦਸਤੀ ਠੋਸਣਾ, ਸੰਸਕ੍ਰਿਤ ਤਾਂ ਬੋਲੀ ਦੀ ਭਾਸ਼ਾ ਹੈ ਹੀ ਨਹੀਂ ਹੁਣ ਕਿਤੇ। ਠੀਕ ਹੈ, ਮੰਤਰ ਜਾਪ ਜਾਂ ਕੁਝ ਥਾਵਾਂ ਦੇ ਉੱਤੇ ਉਸ ਲੈਵਲ ਦੀ ਹੈਗੀ, ਪਰ ਸਧਾਰਨ ਲੋਕਾਂ ਵੱਲੋਂ ਬੋਲੀ ਜਾਂਦੀ ਹੋਵੇ ਉਹ ਨਹੀਂ ਹੈ ਕਿਤੇ। ਤਾਂ ਉਹ ਜਿਹੜਾ ਫਾਰਮੂਲਾ, ਜਿਹੜਾ ਨਿਊ ਐਜੂਕੇਸ਼ਨ ਪਾਲਿਸੀ ਤਹਿਤ ਵੀ ਇਹਨਾਂ ਨੇ 3 ਭਾਸ਼ਾਈ ਦਿੱਤਾ ਹੈ। ਤੁਹਾਡੇ ਮਹਾਰਾਸ਼ਟਰ ਨੇ ਉਹ ਵੀ ਨਹੀਂ ਮੰਨਿਆ ਸਗੋਂ ਕਿ ਅਸੀਂ ਹਿੰਦੀ ਨਹੀਂ ਤੁਹਾਡੀ ਇਸ ਰੂਪ ਦੇ ਵਿੱਚ ਪੜ੍ਹਾਉਂਦੇ, ਅਸੀਂ ਤਾਂ ਮਰਾਠੀ ਆਪਣੀ ਪੜ੍ਹਾਵਾਂਗੇ। ਤਾਮਿਲਨਾਡੂ ਉਹਨੂੰ ਨਹੀਂ ਮੰਨਦਾ, ਵੈਸਟ ਬੰਗਾਲ ਉਹਨੂੰ ਨਹੀਂ ਮੰਨਦਾ, ਹੋਰ ਨਹੀਂ ਮੰਨਦੇ, ਤੁਹਾਡੇ ਪਹਿਲਾਂ ਵਾਲੇ ਨੂੰ ਨਹੀਂ ਮੰਨਦੇ। ਇੱਕ ਨਵਾਂ ਤੁਸੀਂ ਹੋਰ ਥੋੜਤਾ ਲਿਆ ਕੇ ਕਿ ਸੰਸਕ੍ਰਿਤ ਵੀ ਲਾਜ਼ਮੀ ਭਾਸ਼ਾ ਇਸ ਲੈਵਲ ਦੇ ਉੱਤੇ ਹੋਏਗੀ। ਇਹਦੇ ਨਾਲ ਕੀ ਹੁੰਦਾ ਕਿ ਜਿਹੜੀਆਂ ਭਾਸ਼ਾਵਾਂ ਭਾਰਤ ਦੇ ਸੰਵਿਧਾਨ ਦੇ ਵੀ ਇਹ ਖਿਲਾਫ ਹੈ। ਸੰਵਿਧਾਨ ਦੇ ਵਿੱਚ ਜਿਹੜੀਆਂ ਮੇਜਰ ਭਾਸ਼ਾਵਾਂ ਨੇ 21 ਜਿਹੜੀਆਂ ਨੇ, ਉਹਨਾਂ ਨੂੰ ਬਰਾਬਰ ਦਾ ਰੁਤਬਾ ਹੈ, ਕੋਈ ਬੜੀ ਛੋਟੀ ਨਹੀਂ ਹੈ। ਅਸੀਂ ਕਹਿ ਦਿੰਦੇ ਹਾਂ ਕਿ ਹਿੰਦੀ ਸਾਡੀ ਨੈਸ਼ਨਲ, ਕਿਤੇ ਨੈਸ਼ਨਲ ਲੈਂਗੁਏਜ ਨਹੀਂ ਹੈ, ਉਹ ਵੀ ਸੰਪਰਕ ਭਾਸ਼ਾ ਹੀ ਹੈ। ਤੇ ਈਵਨ ਕੋਈ ਵੀ ਭਾਸ਼ਾ ਨੈਸ਼ਨਲ ਲੈਂਗੁਏਜ ਸਾਡੀ ਨਹੀਂ ਹੈ, ਇਹਦਾ ਮਤਲਬ ਬਰਾਬਰ ਦੀਆਂ ਨੇ। ਤਾਂ ਉਹਨਾਂ ਨੂੰ ਬਰਾਬਰ ਟਰੀਟ ਕਿਉਂ ਨਹੀਂ ਕੀਤਾ ਜਾ ਰਿਹਾ? ਪੰਜਾਬ ਦੇ ਵਿੱਚ ਤਾਂ ਹੋਰ ਵੀ ਸਗੋਂ ਇੱਕ ਗੱਲ ਹੈ, ਪੰਜਾਬ ਦੇ ਵਿੱਚ ਤਾਂ ਲੋਕਾਂ ਨੂੰ ਪੁਰਾਣੇ ਸਮੇਂ ਤੋਂ ਹੀ ਇਹ ਲੱਗ ਰਿਹਾ ਕਿ ਸਾਡੇ ਨਾਲ ਵਿਤਕਰਾ ਹੋ ਰਿਹਾ। ਜਦੋਂ 1956 ਦੇ ਵਿੱਚ ਭਾਸ਼ਾ ਦੇ ਆਧਾਰ ਤੇ ਸੂਬੇ ਰੀਆਰਗੇਨਾਈਜ਼ ਕਰਨੇ ਸੀਗੇ, ਤਾਂ ਕਈ ਸੂਬੇ ਹੋਏ, ਆਪ ਉਹਨਾਂ ਨੇ ਕਮਿਸ਼ਨ ਬਣਾਇਆ, ਕਮੇਟੀ ਬਣਾਈ, ਉਹਦੇ ਆਧਾਰ ਤੇ ਹੋਏ, ਪਰ ਪੰਜਾਬ ਨਹੀਂ ਕੀਤਾ ਗਿਆ। ਪੰਜਾਬ ਦੀ 1956 ਤੋਂ 66 ਤੱਕ 10 ਸਾਲ ਲੜਾਈ ਲੜੀ। ਪੰਜਾਬੀ ਸੂਬੇ ਦੇ ਮੋਰਚੇ 'ਚ ਹਜ਼ਾਰਾਂ ਬੰਦਾ ਜੇਲ੍ਹਾਂ 'ਚ ਗਿਆ। ਉਹ ਵੀ ਮੇਰਾ ਖਿਆਲ ਆ ਕੇ, ਕਿਉਂਕਿ ਪਾਕਿਸਤਾਨ ਨਾਲ 65 'ਚ ਲੜਾਈ ਲੱਗ ਗਈ, ਤਾਂ ਕਮਿਟਮੈਂਟ ਕਰਨੀ ਪਈ ਕਿ ਤੁਸੀਂ ਇੱਧਰ ਆਓ, ਆਪਾਂ ਇਹ ਕਰੀਏ, ਤਾਂ ਜਾ ਕੇ ਪੰਜਾਬੀ ਸੂਬਾ ਬਣਾਇਆ। ਫਿਰ ਉਹ ਜਿਹੜਾ ਪੰਜਾਬੀ ਸੂਬਾ ਵੀ ਬਣਾਇਆ, ਉਹਦੀਆਂ ਵੀ ਕਿੰਨੀਆਂ ਹੀ ਬ੍ਰਾਂਚਾਂ, ਪੰਜਾਬੀ ਬੋਲਦੇ ਇਲਾਕੇ, ਚਾਹੇ ਹਿਮਾਚਲ 'ਚ, ਚਾਹੇ ਹਰਿਆਣੇ 'ਚ, ਚਾਹੇ ਰਾਜਸਥਾਨ ਦੇ ਨੇੜੇ, ਪੰਜਾਬੀ ਤਾਂ ਸਾਰੇ ਇਲਾਕੇ ਤਾਂ ਤੁਸੀਂ ਪੰਜਾਬ 'ਚ ਸ਼ਾਮਲ ਹੀ ਨਹੀਂ ਕੀਤੇ। ਦੂਜਾ, ਚੰਡੀਗੜ੍ਹ ਤੁਸੀਂ ਆਪ ਰੱਖ ਲਿਆ, ਪਾਣੀਆਂ ਤੁਸੀਂ ਆਪ ਰੱਖ ਲਏ। ਉਹ ਜਿਹੜੇ ਸਾਰੇ ਫੈਸਲੇ ਨੇ, ਉਹਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਲਗਾਤਾਰ ਇਹ ਅਹਿਸਾਸ ਹੈ ਕਿ ਸਾਡੇ ਨਾਲ ਹਮੇਸ਼ਾ ਹੀ ਗਵਰਨਮੈਂਟ ਆਫ ਇੰਡੀਆ 'ਚ ਕੋਈ ਵੀ ਸਰਕਾਰ ਹੋਵੇ, ਪਹਿਲਾਂ ਕਾਂਗਰਸ ਰਹੀ ਬਟ ਲੰਮਾ ਸਮਾਂ, ਹੁਣ ਬੀਜੇਪੀ ਹੈ, ਉਹਨੇ ਸਾਡੇ ਜਿਹੜੀਆਂ ਭਾਸ਼ਾ ਨੂੰ ਲੈ ਕੇ, ਸਾਡੇ ਸੱਭਿਆਚਾਰ ਨੂੰ ਲੈ ਕੇ, ਸਾਡੇ ਵਿਰਸੇ ਨੂੰ ਲੈ ਕੇ ਸਾਡੇ ਨਾਲ ਹਮੇਸ਼ਾ ਹੀ 2 ਨੰਬਰ ਦਾ ਸਲੂਕ ਕੀਤਾ, ਸਾਡੇ ਨਾਲ ਬਰਾਬਰ ਦਾ ਸਲੂਕ ਨਹੀਂ ਕੀਤਾ। ਹੁਣ ਜਿਹੜਾ ਇਹ ਧੱਕਾ ਹੋ ਰਿਹਾ, ਇਹਨੇ ਹੋਰ ਵਾਧਾ ਕਰ ਦੇਣਾ ਇਸ ਬੇਚੈਨੀ ਦੇ ਵਿੱਚ ਕਿ ਸਾਡੇ ਨਾਲ ਧੱਕੇ ਨਹੀਂ। ਠੀਕ ਆ, ਆਰਮੀ ਸਕੂਲ ਲੈ ਜਾਣ ਫਿਰ, ਜੇ ਪੰਜਾਬ ਦੇ, ਜੇ ਨਹੀਂ ਤੁਸੀਂ ਪੜ੍ਹਾਉਣੀ ਪੰਜਾਬੀ, ਤਾਂ ਜਿਹੜੇ ਆਰਮੀ ਸਕੂਲਾਂ ਦੇ ਬੱਚੇ ਨੇ ਉਹ ਕੋਈ ਨਹੀਂ ਸਿੱਖਣਗੇ, ਸਗੋਂ ਇਹਦੋਂ ਉਲਟ ਹੈ। ਜੇ ਬਾਹਰਲੇ ਆਰਮੀ ਦੇ, ਜਿਵੇਂ ਇੱਥੇ ਛਾਉਣੀਆਂ ਨੇ, ਉਹਨਾਂ ਦੀ ਜਵਾਕ ਆਰਮੀ ਸਕੂਲਾਂ 'ਚ ਜ਼ਿਆਦਾ ਪੜ੍ਹਦੇ ਨੇ, ਹੁਣ ਤਾਂ ਦੂਜੇ ਵੀ ਪੜ੍ਹਦੇ ਨੇ। ਜੇ ਉਹ ਉਸ ਸੱਭਿਆਚਾਰ ਸਿੱਖ ਜਾਣਗੇ, ਸਗੋਂ ਇੱਥੇ ਸਾਰ ਰਹਿ ਕੇ ਕਿਤੇ ਹੋਰ ਵੀ ਜਾਣਗੇ, ਉਹ ਇਨਰਿਚ ਹੋਣਗੇ, ਉਹਨਾਂ ਦਾ ਤਜਰਬਾ ਵਧੂਗਾ, ਨਾ ਕਿ ਉਹਨੂੰ ਕੋਈ ਫਰਕ ਪਊਗਾ। ਉਹਨੂੰ ਜਬਰੀ ਹਿੰਦੀ ਪੜ੍ਹਾਉਣਾ ਜਾਂ ਜਬਰੀ ਸੰਸਕ੍ਰਿਤ ਪੜ੍ਹਾਉਣਾ, ਇਹਦੇ ਨਾਲ ਕਿਹਦਾ ਫਾਇਦਾ ਹੁੰਦਾ? ਉਹਨਾਂ ਦਾ ਵੀ ਨਹੀਂ ਫਾਇਦਾ ਹੋਣਾ। ਪੰਜਾਬ ਲਈ ਤਾਂ ਘਾਟਾ ਹੈਗਾ ਹੀ ਹੈਗਾ ਇਹਦੇ ਤੇ। ਇਸ ਕਰਕੇ ਲੜਾਈ ਜਿੰਨੀ ਵੱਡੀ ਹੋਵੇ, ਜਿੰਨੇ ਵੱਡੇ ਪੱਧਰ ਤੇ ਆਵਾਜ਼ ਉੱਠੇ, ਉਨੀ ਵਧੀਆ। ਜ਼ੁਬਾਨ ਨੂੰ ਲੈ ਕੇ ਚਿੰਤਾ ਕਰਨ ਵਾਲੇ ਲੋਕ ਤੇ ਇੱਕ ਜਗ੍ਹਾ ਤੇ ਲਾਮਬੰਦ ਹੋਏ, ਇਕੱਤਰ ਹੋਏ, ਪ੍ਰਦਰਸ਼ਨ ਜ਼ਾਹਰ ਕੀਤਾ ਜਾ ਰਿਹਾ। ਕੀ ਲੱਗਦਾ ਕਿ ਜਿਹੜੇ ਆਰਮੀ ਸਕੂਲਾਂ ਦੇ ਵਿੱਚ ਪੰਜਾਬ ਦੇ ਨੌਕਰੀਆਂ ਕਰਨ ਵਾਲੇ ਜਿਹੜੇ ਆਰਮੀ ਦੇ ਨਾਲ ਸੰਬੰਧਿਤ ਲੋਕ ਨੇ, ਉਹਨਾਂ ਨੂੰ ਇਸ ਚੀਜ਼ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਜ਼ੁਬਾਨ ਨੂੰ ਲੈ ਕੇ ਕੋਈ ਫਿਕਰ ਨਹੀਂ ਹੈ ਜੀ? ਮੇਰੇ ਖਿਆਲ ਫਿਕਰ ਤਾਂ ਉਹਨਾਂ ਨੇ ਜ਼ਾਹਰ ਕੀਤਾ, ਕਿਉਂਕਿ ਉਹਨਾਂ ਨੇ ਉਹ ਨੋਟੀਫਿਕੇਸ਼ਨ ਬਾਹਰ ਵੀ ਕੱਢੇ ਨੇ, ਜਿਨ੍ਹਾਂ ਦੇ ਬੱਚੇ ਜਾਂਦੇ ਨੇ। ਆਫਟਰ ਆਲ ਪੰਜਾਬ ਦੀ ਨਫਰੀ, ਮਿਲਟਰੀ ਦੇ ਵਿੱਚ ਵੀ ਪੰਜਾਬ ਦੀ ਅਫਸਰੀ ਲਾਈਨ ਦੇ ਵਿੱਚ ਬੰਦੇ ਬਹੁਤ ਨੇ, ਔਰ ਜਦੋਂ ਉਹਨਾਂ ਤੇ ਅਸਰ ਪੈਂਦਾ ਹੈ, ਜਿਵੇਂ ਦਰਬਾਰ ਸਾਹਿਬ ਤੇ ਹਮਲੇ ਦੀ ਗੱਲ ਹੋਈ, ਉਦੋਂ ਫੌਜੀ ਬੈਰਕਾਂ ਛੱਡ ਕੇ ਆਏ, ਕਿਉਂਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਜਾਂ ਆਪੋ ਆਪਣੇ ਇਸ਼ਟ ਦੀ ਉਹਨਾਂ ਨੂੰ ਸਹੁੰ ਖਵਾਉਂਦੇ ਹੋ, ਤੇ ਉਹਨਾਂ ਨੂੰ ਤੁਸੀਂ ਉੱਥੇ ਤੱਕ ਮਜਬੂਰ ਕਰਤਾ ਲਿਜਾ ਕੇ ਕਿ ਉਹ ਬੰਦੇ ਆਉਣ, ਫਿਰ ਤੁਸੀਂ ਉਹਨਾਂ ਨੂੰ ਕਹੋਗੇ ਦੇਸ਼ ਧਰੋਹੀ ਨੇ ਜਾਂ ਬਾਕੀ ਦੇ ਨੇ। ਹੁਣ ਪੰਜਾਬੀ ਵੀ ਉਵੇਂ ਹੀ ਜੁੜੀ ਹੁੰਦੀ ਹੈ ਨਾ ਲੋਕਾਂ ਦੇ ਨਾਲ, ਇੱਕ ਸੱਭਿਆਚਾਰ ਦੇ ਨਾਲ, ਇਮੋਸ਼ਨ 'ਚ ਜੁੜੇ ਹੁੰਦੇ ਨੇ। ਜੇ ਤੁਸੀਂ ਬਿਨਾਂ ਸਮਝੇ ਉੱਪਰੋਂ ਕੋਈ ਵੀ ਫੈਸਲਾ ਠੋਸ ਦੋਗੇ, ਹੇਠਾਂ ਲੋਕ ਰਿਜੈਂਟ ਕਰਦੇ ਨੇ। ਇਹ ਮੇਰਾ ਖਿਆਲ ਹੈ ਐਕਸ ਸਰਵਿਸਮੈਨ ਵੀ ਜਿਹੜੇ ਪੰਜਾਬ ਦੇ ਨੇ, ਜਿਹੜੇ ਸਰਵਿੰਗ ਅਫਸਰ ਵੀ ਪੰਜਾਬ ਦੇ ਨੇ, ਤੇ ਜਿਹੜਿਆਂ ਦੇ ਬੱਚੇ ਵੀ ਉੱਥੇ ਪੜ੍ਹਦੇ ਨੇ, ਉਹਨਾਂ ਸਭ ਨੂੰ ਹੀ ਅੰਦਰ ਵੀ ਆਵਾਜ਼ ਉਠਾਉਣੀ ਚਾਹੀਦੀ ਹੈ। ਭਾਵੇਂ ਉਹ ਡਿਸਪਲਿਨਡ ਫੋਰਸ ਹੈ ਅੰਦਰ, ਉਹ ਓਪਨ ਤਾਂ ਨਹੀਂ ਕਈ ਵਾਰ ਕਹਿ ਸਕਦੇ, ਪਰ ਇਨ ਰਾਈਟਿੰਗ ਤੇ ਬਾਕੀ, ਪਰ ਬਾਹਰ ਪੰਜਾਬੀ ਸਮਾਜ ਨੂੰ ਵੀ, ਜਿਹੜਾ ਓਵਰਆਲ ਪੰਜਾਬ ਦੇ ਦਾਇਰੇ ਨੂੰ, ਪੰਜਾਬ ਨੂੰ ਵਿਕਸਿਤ ਹੋਣਾ ਦੇਖਦਾ, ਆਪਣੇ ਢੰਗ ਨਾਲ ਦੇਖਦਾ, ਉਹਦੀ ਜੇ ਵੱਡੀ ਮੂਵਮੈਂਟ ਬਣੇਗੀ ਤਾਂ ਇੱਕ ਦੂਜੇ ਨੂੰ ਬਲ ਮਿਲੂਗਾ। ਇਹਦੇ ਨਾਲ ਦੋਨਾਂ ਨੂੰ ਇਹ ਮੁੱਦੇ ਉਠਾਉਣ ਦੀ ਲੋੜ ਹੈ। ਦੂਜੇ ਸੂਬਿਆਂ ਦੇ ਮੁਕਾਬਲੇ ਮੈਨੂੰ ਲੱਗਦਾ ਕਿ ਅਜੇ ਤੱਕ ਪੰਜਾਬ ਹੀ ਇਦਾਂ ਦਾ ਸੂਬਾ ਹੈ ਜਿਹਦੀ ਸੱਤਾਧਾਰੀ ਧਿਰ ਹੋਣ ਜਾਂ ਜਿਹੜੇ ਰਾਜਨੇਤਾ ਹੋਣ, ਉਹ ਬੈਕਫੁੱਟ ਤੇ ਰਹੇ ਸੰਵੇਦਨਸ਼ੀਲ ਮਸਲੇ ਤੇ। ਇਹਦਾ ਕੀ ਰੀਜ਼ਨ ਲੱਗਦਾ ਜੀ? ਇਹਦਾ ਰੀਜ਼ਨ ਹੈ ਕਿ ਸਾਡੇ ਇੱਕ ਤਾਂ ਅਪਰੋਚ ਜਿਹੜੀ ਕਰਪਸ਼ਨ ਦਾ ਲੈਵਲ ਹੈ ਬਹੁਤ ਵੱਡਾ। ਸਾਡਾ ਪੋਲੀਟੀਸ਼ੀਅਨ ਪਹਿਲਾਂ ਤੋਂ ਹੀ ਛੱਡ ਗਿਆ।
ਜਦੋਂ ਸਕੂਲਾਂ 'ਚ ਪਹਿਲੀ ਤੋਂ ਅੰਗਰੇਜ਼ੀ ਲਾਉਣ ਦੀ ਗੱਲ ਆਈ, ਸਾਰੇ ਪੋਲੀਟੀਸ਼ੀਅਨ ਨੇ, ਸਾਰੇ ਬਿਊਰੋਕਰੇਟ ਨੇ, ਸਭ ਨੇ ਪਹਿਲਾਂ ਬੱਚੇ ਲਾਏ। ਉਦੋਂ ਤੋਂ ਨਹੀਂ ਕਿਹਾ ਕਿ ਪੰਜਾਬੀ ਦੇ ਵਿੱਚ ਘੱਟੋ ਘੱਟ ਇਹ ਪਹਿਲਾਂ ਪੜ੍ਹਾ ਲਓ। ਪਹਿਲਾਂ ਵਾਲਾ ਸਿਸਟਮ ਸਾਡਾ ਮਾੜਾ ਨਹੀਂ ਸੀ, ਉਦੋਂ ਕਿਹੜਾ ਅੰਗਰੇਜ਼ੀ ਨਹੀਂ ਸੀ ਸਿੱਖਦੇ ਲੋਕ। ਅਤੇ ਉਦੋਂ ਬਾਅਦ ਫਿਰ ਜਿੰਨੇ ਪ੍ਰਾਈਵੇਟ ਸਕੂਲ ਆਏ ਫਟਾਫਟ ਮਹਿੰਗੇ, ਸਾਰਿਆਂ ਨੇ ਬੱਚੇ ਉੱਧਰ ਪਾਉਣੇ ਸ਼ੁਰੂ ਕਰਤੇ। ਸਰਕਾਰੀ ਸਕੂਲ ਅਸੀਂ ਮਾਰ, ਸਾਡਾ ਜਿਹੜੀ ਕਮਿਟਮੈਂਟ ਦਾ ਲੈਵਲ ਹੈ ਇੱਕ, ਉਹ ਸਾਡਾ ਸਾਊਥ ਇੰਡੀਅਨ ਸਟੇਟ ਵਰਗਾ ਨਹੀਂ ਹੈ। ਜਿਵੇਂ ਤੁਸੀਂ ਦੇਖੋ ਕਿ ਤਾਮਿਲਨਾਡੂ ਹੈ, ਚਾਹੇ ਉੱਥੇ ਖੇਤਰੀ 3 ਹੁਣ ਵੱਡੀਆਂ ਪਾਰਟੀਆਂ ਨੇ, ਉਹ ਤਿੰਨੇ ਦੀਆਂ ਤਿੰਨੇ ਤੇ ਲੜਨਗੀਆਂ ਇਕੱਠੀਆਂ ਹੋ ਕੇ। ਜੇਕਰ ਕੋਈ ਗੱਲ ਹੋਏਗੀ, ਕੋਈ ਇੱਕ ਨਹੀਂ ਲੜੂਗੀ, ਸੱਤਾਧਾਰੀ ਨਹੀਂ, ਚਾਹੇ ਆਪੋਜੀਸ਼ਨ 'ਚ ਹੋਵੇ ਚਾਹੇ ਜਿਹੜੇ ਮਰਜ਼ੀ ਦੇ ਵਿੱਚ ਹੋਵੇ, ਔਰ ਉਹ ਇਸ ਮੁੱਦੇ ਤੇ ਇਕੱਠੇ ਹੋ ਜਾਂਦੇ ਨੇ। ਸਾਡੀਆਂ ਜਿਹੜੀਆਂ ਪੋਲੀਟੀਕਲ ਧਿਰਾਂ ਨੇ ਉਹ ਕਿਸੇ ਵੀ ਮੁੱਦੇ ਤੇ ਇਕੱਠੀਆਂ ਦਿਖਾਈ ਨਹੀਂ ਦਿੰਦੀਆਂ। ਸਾਡੀ ਤਾਂ ਸੱਤਾਧਾਰੀ ਧਿਰ ਨੇ ਅਜੇ ਤੱਕ ਬਿਆਨ ਤੱਕ ਨਹੀਂ ਦਿੱਤਾ। ਬਾਕੀ ਤਾਂ ਕੀ ਹੈ, ਇਹਦੇ ਤੇ ਸਪੈਸ਼ਲ ਅਸੈਂਬਲੀ ਸੈਸ਼ਨ ਬੁਲਾਉਣਾ ਚਾਹੀਦਾ। ਸਗੋਂ ਇਹਦੇ ਤੇ ਮਤਾ ਪਾਓ ਕਿ ਪੰਜਾਬ ਆ ਸੋਚ ਰਿਹਾ, ਸਾਰੀਆਂ ਪਾਰਟੀਆਂ ਰਲ ਕੇ ਪਾਉਣ, ਫਿਰ ਗਵਰਨਰ ਕੋਲ ਜਾਣ, ਪ੍ਰਾਈਮ ਮਿਨਿਸਟਰ ਕੋਲ ਜਾਣਾ ਪੈਂਦਾ, ਉਹਦੇ ਕੋਲ ਜਾਣ। ਇੱਥੇ ਮੂਵਮੈਂਟ ਤੋਂ ਇਲਾਵਾ ਜਿਹੜਾ ਪੋਲੀਟੀਸ਼ੀਅਨ ਇਹ ਚੀਜ਼ਾਂ ਤਾਂ ਕਰ ਸਕਦੇ ਨੇ ਨਾ। ਜੋ ਇਹ ਵੀ ਨਹੀਂ ਕਰਦੇ ਤਾਂ ਫਿਰ ਪੰਜਾਬ ਦੇ ਨਾਲ ਉਹਨਾਂ ਦਾ ਕੋਈ ਸਰੋਕਾਰ ਹੈ, ਪੰਜਾਬ ਦੇ ਨਾਲ ਕੋਈ ਕਮਿਟਮੈਂਟ ਹੈ, ਇਹ ਕਿੱਥੋਂ ਦਰਜ ਹੋਏਗੀ? ਇਕੱਲੀ ਕੁਰਸੀ ਨਾਲ ਤਾਂ ਹੋਣਾ ਹੀ ਨਹੀਂ। ਔਰ ਉਸ ਤਰੀਕੇ ਦੇ ਲਈ ਪਹਿਲ ਕਦਮੀ ਬੇਹੱਦ ਜ਼ਰੂਰੀ ਹੈ, ਔਰ ਇਹ ਸਾਡੇ ਪੋਲੀਟੀਸ਼ੀਅਨ ਨੇ ਦਿਖਾਈ ਨਹੀਂ ਕਦੇ। ਔਰ ਈਵਨ ਤਾਂ ਕਦੇ ਲਛਮਣ ਸਿੰਘ ਗਿੱਲ ਸੀ ਜਿਹੜਾ ਰਾਤ ਤੱਕ ਅਸੈਂਬਲੀ ਚਲਾ ਕੇ ਉਹ ਭਾਸ਼ਾ ਐਕਟ ਬਣਾ ਗਿਆ ਸੀਗਾ। ਉਸ ਤੋਂ ਬਾਅਦ ਕੋਈ ਚੀਫ ਮਿਨਿਸਟਰ ਜਾਂ ਬਾਕੀ ਦੇ ਲੋਕ ਵੀ ਨਹੀਂ ਆਏ, ਕਿ ਹਾਲਾਂਕਿ ਉਹ ਮਿਨੋਰਟੀ ਦੀ ਸਰਕਾਰ ਸੀ, ਸਾਰੇ 23-24 MLA ਬਾਹਰੋਂ ਕਾਂਗਰਸ ਦੀ ਸਪੋਰਟ ਸੀ, ਤਾਂ ਵੀ ਉਹਨੇ ਕਿਹਾ ਮੈਂ ਇਹ ਕੰਮ ਕਰਨਾ ਤੇ ਕਰ ਗਿਆ। ਤੇ ਉਹਨੂੰ ਲੋਕ ਯਾਦ ਵੀ ਰੱਖਦੇ ਨੇ ਹਿਸਟਰੀ ਦੇ ਵਿੱਚ। ਤੇ ਜੇ ਭਗਵੰਤ ਮਾਨ ਹੋਣੀ ਇੱਧਰ ਉੱਧਰਲਾ ਕਰਦੇ ਨੇ ਤਾਂ ਕਲਚਰ ਦੇ ਫੀਲਡ 'ਚੋਂ ਆਏ ਨੇ, ਰੋਜ਼ ਪੰਜਾਬੀ ਨੇ ਰੋਜੀ ਰੋਟੀ ਦਿੱਤੀ ਹੈ। ਜੇ ਇੰਨਾ ਵੀ ਨਹੀਂ ਕਰਦੇ ਤਾਂ ਕੇਵਲ ਇਹਦਾ ਮਤਲਬ ਸਵਾਰਥੀ ਸੈਟਅਪ ਦੇ ਵਿੱਚ ਤੁਸੀਂ ਵਿਸਰ ਰਹੇ ਹੋ, ਤੁਹਾਡਾ ਕੋਈ ਲਾਗਾ ਦੇਗਾ ਨਹੀਂ। ਉਹਨਾਂ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਇਹ ਚਾਹ ਜਿਹੜੇ ਗਾਇਕ ਨੇ, ਜਿਹੜੇ ਹੋਰ ਲੋਕ ਨੇ, ਜਿਹੜੇ ਫਿਲਮੀ ਕਲਾਕਾਰ ਨੇ, ਜਿਹੜੇ ਪੰਜਾਬੀ ਤੋਂ ਰੋਟੀਆਂ ਕਮਾਉਂਦੇ ਨੇ, ਮੋਟੀ ਕਮਾ, ਇਹ ਸਭ ਦੀ ਜ਼ਿੰਮੇਵਾਰੀ ਬਣਦੀ ਹੈ। ਅੱਜ ਇੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਇਕੱਠ ਹੋਣਾ ਚਾਹੀਦਾ ਸੀ। ਜੇ ਅੱਜ ਨਹੀਂ ਹੋਇਆ ਤਾਂ ਉਦੋਂ ਬਾਅਦ ਹੋਣਾ ਚਾਹੀਦਾ। ਇਹ ਆਵਾਜ਼ ਜਿਵੇਂ ਕਿਸਾਨ ਅੰਦੋਲਨ ਦੀ ਮੂਵਮੈਂਟ ਉਹ 3 ਐਕਟਾਂ ਦੇ ਖਿਲਾਫ ਉੱਠੀ ਸੀ, ਉਹੀ ਜੀ ਆਵਾਜ਼ ਦੀ ਲੋੜ ਹੈ। ਭਾਸ਼ਾ ਦਾ ਬਹੁਤ ਸੰਵੇਦਨਸ਼ੀਲ ਮਸਲਾ ਹੈ। ਕੀ ਲੱਗਦਾ ਕਿ ਭਵਿੱਖ ਦੇ ਵਿੱਚ ਜਿਹੜੇ ਇਹ ਇਤਰਾਜ਼ ਨੇ ਜਾਂ ਇਹ ਪ੍ਰਦਰਸ਼ਨ ਹੈ, ਇਸ ਸੰਵੇਦਨਸ਼ੀਲ ਮਸਲੇ ਦੇ ਉੱਪਰ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰ ਸਕੋਗੇ, ਜਾਂ ਜਿੰਨੇ ਵੱਡੇ ਪੱਧਰ ਦੇ ਉੱਪਰ ਲੋਕਾਂ ਤੱਕ ਆਵਾਜ਼ ਜਾਣੀ ਚਾਹੀਦੀ ਹੈ, ਲੋਕ ਜਾਗਰੂਕ ਹੋ ਕੇ ਬੋਲਣੇ ਚਾਹੀਦੇ ਖੁੱਲ੍ਹੇਆਮ ਤਰੀਕੇ ਦੇ ਨਾਲ, ਕੀ ਇਹ ਸਾਰੀਆਂ ਚੀਜ਼ਾਂ ਕਰ ਪਾਉਂਗੇ ਜੀ? ਅਜੇ ਤਾਂ ਦੇਖੋ ਇੱਥੇ ਅਜੇ ਲੋਕ ਆਏ ਨੇ, ਕੁਝ ਸਾਹਿਤਕਾਰ ਆਏ ਨੇ, ਕੁਝ ਪੁਰਾਣੇ ਲੋਕ ਜਿਹੜੇ ਜੁੜੇ ਹੋਏ ਨੇ ਆਪਣੇ ਤਰੀਕੇ ਦੇ ਨਾਲ, ਭਾਸ਼ਾ ਦੇ ਨਾਲ, ਕਲਚਰ ਦੇ ਨਾਲ। ਉਹ ਅਜੇ ਤਾਂ ਉਹ ਇਕੱਠ ਨਜ਼ਰ ਆ ਰਿਹਾ ਜਿੰਨਾ ਕੁ ਆ ਰਿਹਾ। ਪਰ ਜੇ ਇਹ ਇਕੱਠ ਮੁੱਦਾ ਬਣੂਗਾ, ਮੀਡੀਆ ਦੇ ਵਿੱਚ ਵੀ ਮੁੱਦਾ ਬਣੂਗਾ, ਕਿਸਾਨ ਜਥੇਬੰਦੀਆਂ ਦਾ, ਮਜ਼ਦੂਰ ਜਥੇਬੰਦੀਆਂ ਦਾ, ਪਿੰਡ ਪਿੰਡ ਗੱਲ ਚੱਲੂਗੀ, ਮੁਹੱਲੇ ਗੱਲ ਚੱਲੂਗੀ। ਅਜੇ ਤਾਂ ਲੋਕਾਂ ਤੱਕ ਇਹ ਗੱਲ ਵੀ ਨਹੀਂ ਗਈ ਨਾ। ਅਜੇ ਜੇ ਉਹ ਤਾਂ ਹੀ ਆਉਣਗੇ, ਪਹਿਲਾਂ ਤਾਂ ਸੂਚਨਾ ਜਾਵੇ, ਤੇ ਸੂਚਨਾ ਜਾਏਗੀ ਜਦੋਂ ਸਾਰੇ ਲੋਕਾਂ ਤੱਕ ਗੱਲ ਪਹੁੰਚੇਗੀ। ਉਦੋਂ ਬਾਅਦ ਲਾਜ਼ਮੀ ਹੈ ਕਿ ਲੋਕ ਫਿਰ ਜਿਹੜੇ ਆਮ ਲੋਕ ਬੈਠੇ ਨੇ ਉਹਨਾਂ ਦੀ ਕਮਿਟਮੈਂਟ ਅਜੇ ਵੀ ਪੰਜਾਬ ਨਾਲ ਹੀ ਹੈ, ਉਹਨਾਂ ਦੀ ਕਮਿਟਮੈਂਟ ਅਜੇ ਵੀ ਪੰਜਾਬੀ ਨਾਲ ਵੀ ਹੈ, ਉਹਨਾਂ ਦਾ ਜਿਹੜਾ ਸਰੋਕਾਰ ਹੈ ਉਹਨਾਂ ਦੇ ਪੁਰਖਿਆਂ ਦੇ ਨਾਲ ਉਹਨਾਂ ਦਾ ਲਗਾਅ ਜਿਸ ਲੈਵਲ ਦਾ ਹੈ। ਔਰ ਲੋਕ ਤਾਂ ਪੰਜਾਬੀ ਸਾਡੇ ਇਹੋ ਜਿਹੇ ਨੇ ਜਿਹੜੇ ਬਾਹਰ ਡੈੱਡ ਬਾਡੀ ਹੁੰਦੀ ਹੈ, ਉਹ ਕਹਿੰਦਾ ਜਿੰਨਾ ਮਰਜ਼ੀ ਖਰਚਾ ਹੋਵੇ ਮੇਰੇ ਪਿੰਡ ਦੇ ਸਿਵੇ 'ਚ ਲਿਜਾ ਕੇ ਮੈਨੂੰ ਦਾਹ ਸੰਸਕਾਰ ਕਰਨਾ। ਮਤਲਬ ਇਮੋਸ਼ਨਲ ਅਟੈਚਮੈਂਟ ਸਧਾਰਨ ਬੰਦਿਆਂ ਦੀ ਤਾਂ ਬੇਹੱਦ ਜ਼ਿਆਦਾ ਹੈ। ਹੁਣ ਇਦੋਂ ਬਾਅਦ ਕਿੰਨੇ ਲੋਕ ਇਹਦੇ 'ਚ ਮੀਡੀਆ ਦੀ ਜ਼ਿੰਮੇਵਾਰੀ, ਲੀਡਰਸ਼ਿਪ ਦੀ ਜ਼ਿੰਮੇਵਾਰੀ, ਜਥੇਬੰਦੀਆਂ ਦੀ ਜ਼ਿੰਮੇਵਾਰੀ, ਸਾਹਿਤਕਾਰਾਂ ਦੀ ਜ਼ਿੰਮੇਵਾਰੀ ਸਭ ਦੀ ਹੈ ਕਿ ਘੱਟੋ ਘੱਟ ਇਹ ਗੱਲ ਉਹ ਲੋਕਾਂ ਤੱਕ ਲੈ ਜਾਣ। ਜਦੋਂ ਗੱਲ ਚਲੀ ਜਾਊਗੀ ਆਟੋਮੈਟਿਕਲੀ ਉਹ ਮੂਵਮੈਂਟ ਵੱਡੀ ਬਣ ਜਾਊਗੀ। ਲੋਕ ਕਦੇ ਪਿੱਛੇ ਨਹੀਂ ਹਟਦੇ, ਲੋਕ ਤਾਂ ਆ ਜਾਂਦੇ ਹੁੰਦੇ ਨੇ। ਸਵਾਲ ਲੀਡਰਸ਼ਿਪ ਦਾ, ਜਦੋਂ ਵੀ ਭਗੌੜੀ ਹੁੰਦੀ ਹੈ ਲੀਡਰਸ਼ਿਪ ਹੁੰਦੀ ਹੈ। ਲੋਕਾਂ ਨੇ ਤਾਂ ਬਥੇਰੀਆਂ ਕੁਰਬਾਨੀਆਂ ਦਿੱਤੀਆਂ ਨੇ ਇਹ ਤੋਂ ਪਹਿਲਾਂ ਵੀ। ਕਦੇ ਪੰਜਾਬ ਦੇ ਲੋਕ ਜੇਲ੍ਹ 'ਚੋਂ ਮਾਫੀ ਮੰਗ ਕੇ ਨਹੀਂ ਆਏ, ਚਾਹੇ ਉਹ ਪੰਜਾਬੀ ਸੂਬੇ ਦਾ ਮਾਮਲਾ ਹੋਵੇ। ਅੱਜ ਜਦੋਂ ਚੰਡੀਗੜ੍ਹ ਦਾ ਨਾਅਰਾ ਲੱਗਿਆ ਸੀ, ਚੰਡੀਗੜ੍ਹ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ, ਨਾਅਰੇ 'ਤੇ ਪਾਬੰਦੀ ਸੀ। ਲੋਕ ਬਾਹਰ ਨਿਕਲ ਨਾਅਰੇ ਲਾਉਂਦੇ ਸੀ ਤੇ ਜੇਲ੍ਹ ਚਲੇ ਜਾਂਦੇ ਸੀ, ਕੋਈ ਫਰਕ ਨਹੀਂ ਸੀ ਪੈਂਦਾ। ਇਸ ਕਰਕੇ ਇਹ ਗੱਲ ਪਹਿਲਾਂ ਸੋਚਣਾ, ਫਿਰ ਉਹਨੂੰ ਉਹਦੇ ਦਿਮਾਗ ਦਾ ਹਿੱਸਾ ਬਣਾਉਣਾ, ਨੌਲੇਜ ਤੱਕ, ਫਿਰ ਆਟੋਮੈਟਿਕਲੀ ਲੋਕ ਉਸ ਮੂਵਮੈਂਟ ਦੇ ਹਿੱਸਾ ਬਣਦੇ ਨੇ, ਨਾ ਕੇਵਲ ਸਗੋਂ ਸਾਂਭ ਵੀ ਲੈਂਦੇ ਨੇ। ਪੰਜਾਬੀ ਭਾਸ਼ਾ ਦੇ ਸੰਵੇਦਨਸ਼ੀਲ ਮਸਲੇ ਦੇ ਉੱਪਰ ਵੱਖ-ਵੱਖ ਸੁਹਿਰਦ ਧਿਰਾਂ ਦੇ ਵੱਲੋਂ ਜਿਹੜੇ ਇਤਰਾਜ਼ ਜਤਾਏ ਜਾ ਰਹੇ ਨੇ, ਪਰ ਦੇਖਣਾ ਹੋਵੇਗਾ ਕਿ ਆਰਮੀ ਸਕੂਲਾਂ ਦੇ ਵਿੱਚ ਜਿਹੜੀ ਪੰਜਾਬੀ ਜ਼ੁਬਾਨ ਦੀ ਜਗ੍ਹਾ ਦੇ ਉੱਪਰ ਸੰਸਕ੍ਰਿਤ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੋਇਆ। ਇਸ ਸੰਵੇਦਨਸ਼ੀਲ ਮਸਲੇ ਦੇ ਉੱਪਰ ਪੰਜਾਬ ਦੀਆਂ ਪੋਲੀਟੀਕਲ ਧਿਰਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਵੱਲੋਂ ਕਿਸ ਤਰੀਕੇ ਦਾ ਰੁਖ ਅਪਣਾਇਆ ਜਾਂਦਾ ਹੈ। ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਦੇ ਉੱਪਰ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।